ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀਆਂ ਪ੍ਰਧਾਨਗੀ ਕਾਲ ਦੀਆਂ ਜਿਹੜੀਆਂ ਯਾਦਾਂ ਸੰਬੰਧੀ ਇੱਕ ਜਿਹੜੀ ਹੈ ਕਿਤਾਬ ਲਿਖੀ ਹੈ, ਜਿਸ ਦੀ ਚਰਚਾ ਅੱਜ ਕੱਲ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਇਸ ਵਿੱਚ ਪ੍ਰੈਜ਼ੀਡੈਂਟ ਓਬਾਮਾ ਨੇ ਦੁਨੀਆ ਦੇ ਵੱਖ-ਵੱਖ ਲੀਡਰਾਂ ਸੰਬੰਧੀ ਜਿਹੜੇ ਆਪਣੇ ਪ੍ਰਭਾਵ ਨੇ ਉਹ ਬਿਆਨ ਕੀਤੇ ਨੇ। ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਬਹੁਤ ਹੀ ਸਿਆਣਾ ਅਤੇ ਇਮਾਨਦਾਰ ਜਿਹੜਾ ਹੈ ਉਹ ਇਨਸਾਨ ਦੱਸਿਆ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? देखो, प्रेजिडेंट बराक हुसैन ओबामा पहले अफ्रीकन अमेरिकन वाइट हाउस ਦੇ ਵਿੱਚ ਪਹੁੰਚੇ ਜੀ, ਹਿਸਟਰੀ ਕ੍ਰੀਏਟ ਕੀਤੀ। ਬਿਲਕੁਲ। ਔਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਕੁਝ ਗੱਲਾਂ ਤੁਹਾਨੂੰ ਕਦੇ ਭੁੱਲਦੀਆਂ ਨਹੀਂ ਨੇ। ਇਹ 1990 ਦੀ ਗੱਲ ਹੋਏਗੀ। ਪਹਿਲੀ ਵਾਰ ਵਾਸ਼ਿੰਗਟਨ ਡੀਸੀ ਮੈਂ ਉਤਰਿਆ ਤੇ ਜਿਨ੍ਹਾਂ ਨੇ ਮੈਨੂੰ ਲੈਣ ਆਣਾ ਸੀ ਉਹ ਡਿਫਰੈਂਟ 에ਅਰਪੋਰਟ ਤੇ ਪਹੁੰਚ ਗਏ। ਕੋਈ ਕਨਫਿਊਜ਼ਨ ਸੀ ਤੇ ਮੈਂ टैक्सी लै ली क्योंकि ट्रैफिक आवर्स सन। तो ट्रैफिक जी टैक्सी वाला सी वो एक अफ्रीकन अमेरिकन सी, काला सी। और गुजरदे जड़ा वो उन्हें कहा भी तुहानू मैं चक्कर भी लवा देना। तो वाइट हाउस के कोलों गुजरे तो उन्हें कहा कि भी टुडे इट इज़ वाइट हाउस, वन डे इट विल बी ब्लैक मैनस हाउस। ਹੁਣ ਹਾਲਾਂ ਉਦੋਂ ਮੈਨੂੰ ਪਹਿਲਾਂ ਤਾਂ ਇੱਕਦਮ ਉਹਦਾ ਨਹੀਂ ਸਮਝ ਆਇਆ, ਫਿਰ ਮੈਨੂੰ ਸਮਝ ਆਇਆ ਕਿ ਵੀ ਕਿਉਂਕਿ ਇੱਥੇ ਸਲੇਵਰੀ ਇੰਨਾ ਲੰਬਾ ਵਕਤ ਰਹੀ ਤੇ ਵਾਈਟ ਮੈਨ ਵਰਸਸ ਬਲੈਕ ਮੈਨ ਸੀ। ਸੋ ਈਵਨ ਉਹਨੂੰ ਇਸ ਗੱਲ ਦੇ ਵੀ ਗੁੱਸਾ ਸੀ ਕਿ ਵੀ ਇਹਨਾਂ ਨੇ ਪ੍ਰੈਜ਼ੀਡੈਂਟ ਹਾਊਸ ਦਾ ਨਾਮ ਵਾਈਟ ਹਾਊਸ ਰੱਖਿਆ, ਜਿਵੇਂ ਇਹ ਗੋਰੇ ਬੰਦੇ ਦਾ ਹੋਏ। ਉਹਨੇ ਕਿਹਾ ਵੀ ਇੱਕ ਦਿਨ ਇਹ ਬਲੈਕ ਮੈਨ ਹਾਊਸ ਹੋਏਗਾ। ਜਦੋਂ ਪ੍ਰੈਜ਼ੀਡੈਂਟ ਓਬਾਮਾ ਬਣੇ ਤੇ ਮੈਂ ਇਹ ਗੱਲ ਆਪਣੀ ਪ੍ਰੈਜ਼ੈਂਟੇਸ਼ਨ ਦੇ ਵਿੱਚ ਵੀ ਕਹੀ। ਮੈਂ ਕਿਹਾ ਕਿ ਵੀ ਇਹ ਕਿੰਨੀ ਤੇਜ਼ੀ ਦੇ ਨਾਲ ਗੱਲ ਬਦਲੀ ਕਿ ਵੀ ਆਲਮੋਸਟ ਇਹ ਗੱਲ ਜੇ 1990 ਦੀ ਹੈ ਤੇ 2008 ਦੇ ਵਿੱਚ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਬਣਦੇ ਨੇ। ਔਰ 2 ਟਰਮ ਉਹਨਾਂ ਦੀ ਪ੍ਰੈਜ਼ੀਡੈਂਸੀ, 2 ਹੀ ਟਰਮਸ ਮੈਕਸਿਮਮ ਅਮਰੀਕਾ 'ਚ 1950s ਦੇ ਵਿੱਚ ਇਹ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕੀਤੀ ਗਈ ਸੀ ਕਿ ਸਿਰਫ 2 ਟਰਮ ਕੋਈ ਅਮਰੀਕਨ ਪ੍ਰੈਜ਼ੀਡੈਂਟ ਰਹਿ ਸਕਦਾ, 4-4 ਸਾਲ ਦੀ ਟਰਮ ਹੈ। ਉਸ ਤੋਂ ਪਹਿਲਾਂ ਹਾਲਾਂਕਿ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ ਜਾਰਜ ਵਾਸ਼ਿੰਗਟਨ, 2 ਟਰਮਸ ਬਾਅਦ ਉਹਨਾਂ ਨੇ ਵੋਲੰਟਰਲੀ ਰਿਜ਼ਾਈਨ ਮਤਲਬ ਛੱਡ ਦਿੱਤੀ ਸੀ ਪੋਸਟ। ਔਰ ਇੱਕ ਕਨਵੈਨਸ਼ਨ ਬਣ ਗਈ ਸੀ ਪਰ ਕੋਈ ਕਾਨੂੰਨ ਨਹੀਂ ਸੀ। ਫਿਰ ਰੂਜ਼ਾਵੈਲਟ ਜਿਹੜੇ ਜਿਨ੍ਹਾਂ ਨੇ 30s ਦੇ ਵਿੱਚ ਜਦੋਂ ਗ੍ਰੇਟ ਡਿਪਰੈਸ਼ਨ ਅਮਰੀਕਾ ਚੱਲ ਰਹੀ ਸੀ ਪ੍ਰੈਜ਼ੀਡੈਂਟ ਬਣੇ, ਉਹ 4 ਟਰਮ ਰਹੇ। ਆਲਮੋਸਟ ਚੌਥੀ ਟਰਮ ਵੇਲੇ ਉਹਨਾਂ ਦੀ ਡੈਥ ਹੋਈ ਵਾਈਲ ਇਨ ਆਫਿਸ। ਔਰ ਪ੍ਰੈਜ਼ੀਡੈਂਟ ਓਬਾਮਾ ਦਾ ਜਿਹੜਾ ਦੋਨੋਂ ਹੀ 8 ਸਾਲ ਦੀ ਉਹਨਾਂ ਦੀ ਟਰਮ ਹੈ ਉਹ ਕਲੀਨ ਟਰਮ ਰਹੀ, ਕੋਈ ਸਕੈਂਡਲ ਸਾਹਮਣੇ ਨਹੀਂ ਆਇਆ। ਉਹਨਾਂ ਨੇ ਵੀ ਔਰ ਮਿਸ਼ੇਲ ਓਬਾਮਾ ਵੀ ਉਸ ਦਾ ਜਿਹੜਾ ਹੈ ਉਹ ਗ੍ਰੇਸਫੁਲ, ਕਿਉਂਕਿ ਕੱਲੀ ਗੱਲ ਇਹ ਨਹੀਂ ਹੈ, ਅਸੀਂ ਇਹਨੂੰ ਇਸ ਤੌਰ 'ਤੇ ਵੀ ਦੇਖਦੇ ਸੀ ਕਿ ਵੀ ਜਦੋਂ ਕੋਈ ਵੀ, ਹਾਲਾਂਕਿ ਇੱਥੇ ਕਈ ਵਾਰੀ ਵਾਈਟ ਬਲੈਕ ਹੁੰਦਾ, ਕਈ ਵਾਰੀ ਮੈਨ ਆਫ ਕਲਰ ਕਿ ਕਲਰ ਦੀ ਗੱਲ ਉਹਦੇ 'ਚ ਫਿਰ ਅਸੀਂ ਸਾਰੇ ਵੀ ਆ ਜਾਂਦੇ ਹਾਂ, ਭੂਰੇ ਪੀਲੇ ਕਾਲੇ ਸਾਰੇ ਹੀ। ਸੋ ਇੱਕ ਪਾਸੇ ਵਾਈਟ ਹੈ, ਇੱਕ ਜਿਹੜਾ ਉਹ ਕਲਰਡ ਲੋਕ ਨੇ। ਸੋ ਮੇਰੇ ਲਈ ਇਹ ਵੀ ਸੀ ਕਿ ਵੀ ਇਹ ਇੱਕ ਪ੍ਰੈਸੀਡੈਂਟ ਵੀ ਸੈੱਟ ਕਰੇਗਾ ਕਿ ਜੇ ਓਬਾਮਾ ਸਕਸੈਸਫੁਲੀ ਟਰਮ ਨੂੰ ਕਰਦਾ ਹੈ, ਉਹਦੀ ਘਰਵਾਲੀ ਮਿਸ਼ੇਲ ਓਬਾਮਾ ਵੀ ਇੱਕ ਹੁੰਦਾ ਤੇ ਕੱਲ ਨੂੰ ਇਹਨਾਂ ਨੂੰ ਗੋਰਿਆਂ ਨੂੰ ਕਹਿਣ ਦਾ ਨਹੀਂ ਹੋਏਗਾ ਜੀ ਦੇਖੋ ਜਿਹਨੂੰ ਪੰਜਾਬੀ 'ਚ ਕਹਿੰਦੇ ਲਿਆਂਦੇ ਸੀ ਕੀ ਲਿੱਦ ਕੀਤੀ ਇਹਨਾਂ ਨੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦਾ ਰਿਹਾ। ਔਰ ਨਤੀਜੇ ਦੇ ਤੌਰ ਤੇ ਪਹਿਲੀ ਟਰਮ ਦੇ ਵੇਲੇ ਹੀ ਪ੍ਰੈਜ਼ੀਡੈਂਟ ਓਬਾਮਾ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਇੰਟਰਨੈਸ਼ਨਲ ਪੋਲਿਟਿਕਸ। ਹਾਲਾਂਕਿ ਕੋਈ ਓਬਾਮਾ ਐਕਸਪੀਰੀਅੰਸਡ ਰਿਹਾ ਸੀ ਸੈਨੇਟਰ, ਉਹ ਵੀ ਟਰਮ ਛੋਟੀ ਜਿਹੀ, ਕਦੇ ਬਹੁਤਾ ਨਹੀਂ ਸੀ, ਕੋਈ ਥੱਲੋਂ ਨਹੀਂ ਸੀ ਆਇਆ ਹੋਇਆ ਰੜ ਕੇ। ਜਿਹੜਾ ਹੁਣ ਜਿਵੇਂ ਜੋ ਬਾਈਡਨ ਹੈ ਕਿੰਨਾ ਲੰਬਾ ਵਕਤ ਸੈਨੇਟ 'ਚ ਹੈ, ਫੋਰਨ ਰਿਲੇਸ਼ਨਸ ਕਮੇਟੀ 'ਚ ਹੈ, ਵਾਈਸ ਪ੍ਰੈਜ਼ੀਡੈਂਟ ਰਿਹਾ, ਫਿਰ ਬਣਿਆ। ਔਰ ਓਬਾਮਾ ਦੀ ਈਵਨ ਨੋਮੀਨੇਸ਼ਨ ਵੀ, ਜਿਵੇਂ ਉਹਨੇ ਪ੍ਰਾਇਮਰੀ ਦੇ ਵਿੱਚ ਹਿਲਰੀ ਕਲਿੰਟਨ ਨੂੰ ਬੀਟ ਕੀਤਾ, ਦੂਸਰਿਆਂ ਨੂੰ, ਈਵਨ ਡੈਮੋਕ੍ਰੈਟਸ ਦੀ ਪ੍ਰਾਇਮਰੀ ਜਿੱਤਣਾ ਵੀ ਸੌਖਾ ਨਹੀਂ ਸੀ। ਫਿਰ ਜਿਵੇਂ ਉਹਨੇ ਫੰਡ ਰੇਜ਼ ਕੀਤੇ ਔਰ ਕਾਮਯਾਬੀ ਤੱਕ ਗਿਆ। ਪਹਿਲੀ ਵਾਰ ਸੀ ਤੁਸੀਂ ਅਮਰੀਕਾ ਦੇ ਵਿੱਚ ਇੱਕ ਜਿਹੜਾ ਅਫਰੀਕਨ ਅਮਰੀਕਨ ਕਮਿਊਨਿਟੀ ਦੇ ਵਿੱਚ ਕਿ ਵੀ ਕੈਨ ਡੂ ਇਟ। ਕਿਉਂਕਿ ਦੇਖੋ ਕੁਝ ਤੁਹਾਡੇ ਮਾਈਲਸਟੋਨ ਹੁੰਦੇ ਨੇ ਹਰ ਇੱਕ ਦੀ ਜਰਨੀ ਦੇ।
ਬਿਲਕੁਲ ਜਿਵੇਂ ਹੁਣ ਜੇ ਅੱਜ ਜੋ ਬਾਈਡਨ ਪ੍ਰੈਜ਼ੀਡੈਂਟ ਹੈ, ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਹੈ, ਜੋ ਬਾਈਡਨ ਸੈਕੰਡ ਕੈਥੋਲਿਕ ਨੇ ਆਇਰਿਸ਼ origin ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਨੇ। ਪਹਿਲੇ ਜੌਨ ਐਫ ਕੈਨੇਡੀ ਸੀ ਕੈਥੋਲਿਕ ਔਰ ਆਇਰਿਸ਼। ਹੁਣ ਅਮਰੀਕਾ ਦੀ ਹਿਸਟਰੀ ਕੱਲੀ ਇਹ ਨਹੀਂ ਹੈ ਕਿ ਜੀ ਇਹ ਲੈਂਡ ਆਫ ਪਿਲਗ੍ਰਿਮਸ, ਕ੍ਰਿਸਚੀਅਨਸ ਵੀ ਅੱਗੋਂ ਸਾਊਦਰਨ ਬੈਪਟਿਸਟ। ਇੱਥੇ ਜਿਵੇਂ ਜਿਊਜ਼ ਨਾਲ ਜਾਂ ਕਾਲਿਆਂ ਨਾਲ ਬਦਸਲੂਕੀ ਰਹੀ ਹੈ, ਈਵਨ ਜਿਹੜੇ ਕੈਥੋਲਿਕ ਕ੍ਰਿਸਚੀਅਨ ਨੇ ਆਇਰਿਸ਼, ਉਹਨਾਂ ਦੇ ਨਾਲ ਵੀ ਬਹੁਤ ਡਿਸਕ੍ਰਿਮੀਨੇਸ਼ਨ ਹੁੰਦੀ ਰਹੀ ਔਰ ਉਹਨਾਂ ਨੂੰ ਵੀ ਜੌਬਸ ਵਗੈਰਾ ਮਿਲਣ। ਔਰ ਕੈਨੇਡੀ ਜਦੋਂ ਪਹਿਲੀ ਵਾਰ ਜਿਹੜਾ ਹੈ ਉਹ ਇੱਕ ਕੈਥੋਲਿਕ ਪ੍ਰੈਜ਼ੀਡੈਂਟ ਬਣਿਆ ਤੇ ਅਮਰੀਕਨ ਜਿਵੇਂ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਕੈਨ ਡੂ ਇਟ, ਕਿ ਵੀ ਅਸੀਂ ਅੱਜ ਅਮਰੀਕਾ ਸਾਡਾ ਵੀ ਹੈ, ਸਾਡਾ ਜਿਹੜਾ ਅਸੀਂ ਬਣ ਸਕੂ। ਜੋ ਬਾਈਡਨ ਇਜ਼ ਦਾ ਸੈਕੰਡ ਟਾਈਮ। ਇਸੇ ਤਰ੍ਹਾਂ ਕਮਲਾ ਹੈਰਿਸ ਭਾਵੇਂ ਮਾਂ ਜਿਹੜੀ ਹੈ ਬਾਹਮਣੀ ਹੈ ਤਾਮਿਲ ਦੀ, ਘਰ ਵਾਲਾ ਜਿਹੜਾ ਹੈ ਉਹ ਜੂਇਸ਼ ਹੈ, ਪਿਓ ਜਿਹੜਾ ਹੈ ਉਹਨੇ ਉਹ ਉੱਥੋਂ ਦਾ ਸੀ ਜਮਾਇਕਨ, ਛੱਡ ਗਿਆ ਭਾਵੇਂ ਮਾਂ ਨੂੰ ਇਹਦੇ ਨੂੰ, ਲੇਕਿਨ ਫਿਰ ਵੀ ਉਸ ਸਾਰੇ ਚੋਂ ਨਿਕਲ ਕੇ ਇੱਕ ਬਿਲਕੁਲ ਡਿਫਰੈਂਟ 2-3 ਬੈਕਗਰਾਉਂਡਸ ਇਕੱਠੀਆਂ ਵਾਈਸ ਪ੍ਰੈਜ਼ੀਡੈਂਟ ਬਣਨਾ। ਇਹ ਦੱਸਦਾ ਵੀ ਅਮਰੀਕਾ 'ਚ ਇਹ ਪੋਸੀਬਲ ਹੈ, ਅਮਰੀਕਾ 'ਚ ਹੋ ਸਕਦਾ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਓਬਾਮਾ ਦਾ ਆਣਾ ਜਿਹੜਾ ਸੀ ਉਹ ਸਿੱਖ ਨੁਕਤਾ ਨਿਗਾਹ ਤੋਂ ਵੀ, ਕਿਉਂਕਿ ਉਹਨਾਂ ਦੇ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਜਿਹੜੀਆਂ 8 ਸਾਲ ਦੇ ਪੀਰੀਅਡ ਦੀਆਂ ਯਾਦਾਂ ਨੇ, ਸ਼ਾਇਦ ਇੱਕ ਵੋਲੀਅਮ ਹੋਰ ਆਏਗਾ, ਪਹਿਲਾ ਮੈਮੋਇਰ ਯਾਦਾਂ ਹੁੰਦੀਆਂ ਨੇ, ਔਰ ਉਹਦੇ 'ਚ ਉਹਨੇ ਜਿਹੜੀ ਇਹ ਪਬਲੀਕੇਸ਼ਨ ਕੱਲ੍ਹ ਹੀ ਆਈ ਹੈ ਔਰ ਇਸ ਨੂੰ ਪੈਨਗੁਇਨ ਰੈਂਡਮ ਹਾਊਸ ਨੇ ਪ੍ਰਿੰਟ ਕੀਤਾ, ਪਬਲਿਸ਼ ਕੀਤਾ। ਔਰ ਪਹਿਲੇ ਦਿਨ ਦੇ ਵਿੱਚ ਹੀ ਕਲੋਜ਼ ਟੂ 1 ਮਿਲੀਅਨ ਜਿਹੜੀਆਂ ਕਿਤਾਬਾਂ ਨੇ ਉਹ ਵਿਕ ਗਈਆਂ ਨੇ। ਔਰ ਉਹ ਵੀ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਹਿਸਟਰੀ ਦੇ ਵਿੱਚ ਜਿਹੜੇ ਐਕਸ ਪ੍ਰੈਜ਼ੀਡੈਂਟ ਹੀ ਲਿਖਦੇ ਨੇ, ਇਨ ਸਰਵਿਸ ਤਾਂ ਨਹੀਂ ਲਿਖਦੇ। ਇਹ ਰਿਕਾਰਡ ਹੈ, ਇੰਨੀਆਂ ਕਿਤਾਬਾਂ ਕਦੇ ਨਹੀਂ ਵਿਕੀਆਂ। ਔਰ ਇਹਦਾ ਮਤਲਬ ਹੈ ਕਿ ਵੀ ਕਿੰਨਾ ਔਰ ਉਹਦੇ 'ਚ ਉਹਨੇ ਦੁਨੀਆ ਦੇ ਖਾਸ ਤੌਰ ਤੇ ਜਿਨ੍ਹਾਂ ਨੂੰ ਉਹ ਮਿਲਿਆ ਪ੍ਰੈਜ਼ੀਡੈਂਟਸ, ਰਸ਼ੀਆ ਦਾ ਪੁਤਿਨ ਹੈ, ਫਰਾਂਸ ਦਾ ਸਾਰਕੋਜ਼ੀ ਹੈ, ਕੈਮਰੌਨ ਯੂਕੇ ਦਾ ਹੈ, ਇੰਡੀਆ ਦਾ ਮਨਮੋਹਨ ਸਿੰਘ ਹੈ, ਇਹਨਾਂ ਸਾਰਿਆਂ ਦੇ ਬਾਰੇ ਕੀ ਉਹਦੇ ਪ੍ਰਭਾਵ ਨੇ। ਜਾਂ ਜਿਵੇਂ ਰਾਹੁਲ ਗਾਂਧੀ ਬਾਰੇ ਅਸੀਂ ਗੱਲ ਕੀਤੀ ਸੀ, ਆਪੋਜੀਸ਼ਨ ਵਾਲੇ ਉਹਨੇ ਜੋ ਉਹਦੇ ਬਾਰੇ ਵੀ ਲਿਖਿਆ ਉਹ ਅਸੀਂ ਆਲਰੇਡੀ ਡਿਸਕਸ ਕੀਤਾ ਹੋਇਆ। ਹੁਣ ਇਸ ਸਾਰੇ ਨੇ, ਹਾਲਾਂਕਿ ਅਸੀਂ ਕੋਈ ਮਨਮੋਹਨ ਸਿੰਘ ਨੂੰ ਜਦੋਂ ਜੇ ਉਹਦੀ ਓਵਰਆਲ, ਮਨਮੋਹਨ ਸਿੰਘ ਵੀ 2 ਟਰਮ ਪ੍ਰਾਈਮ ਮਿਨਿਸਟਰ ਹੈ, 10 ਸਾਲ ਦੀ ਉਹਦੀ ਪ੍ਰਾਈਮ ਮਿਨਿਸਟਰਸ਼ਿਪ ਹੈ, ਔਰ ਉਹਦੇ 'ਚ ਘੱਟੋ ਘੱਟ ਬੇਸ਼ੱਕ ਆਪਣਾ ਉਹਦਾ ਕੋਈ ਪੋਲੀਟੀਕਲ ਬੇਸ ਨਹੀਂ ਸੀ, ਔਰ ਸੋਨੀਆ ਗਾਂਧੀ ਨੇ ਵੀ ਉਹਨੂੰ ਇਸ ਲਈ ਲਿਆਂਦਾ ਤਾਂ ਕਿ ਜਿਹੜਾ ਕੋਈ ਉਹ ਡੇਂਜਰ ਵੀ ਨਹੀਂ ਸੀ ਪੋਲੀਟੀਕਲੀ ਉਹਦੇ ਲਈ। ਔਰ ਉਹਦੀ ਜੇ ਇਮਾਨਦਾਰੀ ਦੀ ਗੱਲ ਕਰਨੀ ਹੋਏ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹੁਣ ਤਾਂ ਉਹ ਚੜ੍ਹਾਈ ਕਰ ਗਿਆ, ਇੱਕ ਸਰਾਲੂ ਵਾਲੀਆ IAS ਲੈਵਲ ਦੇ ਆਫੀਸਰ ਸੀ, ਕੈਲੀਫੋਰਨੀਆ 'ਚ ਰਹਿੰਦੇ ਸੀ ਤੇ ਬਿਮਾਰ ਸੀ, ਤੇ ਮੈਂ ਆਪਣੇ ਇੱਕ ਹੋਰ ਮਿੱਤਰ ਦੇ ਨਾਲ ਉਹਨਾਂ ਨੂੰ ਦੇਖਣ ਗਿਆ ਤੇ ਉਹਨਾਂ ਦੇ ਘਰੋਂ ਬੀਬੀ ਜੀ ਜਿਹੜੇ ਹੁਣ ਉਹ ਵੀ ਚੜ੍ਹਾਈ ਕਰ ਗਏ ਕੁਝ ਮਹੀਨੇ ਪਹਿਲਾਂ। ਉਹਨਾਂ ਨੂੰ ਬੜਾ ਸ਼ੌਕ ਸੀ ਜਦੋਂ ਵੀ ਉਹਨਾਂ ਨੇ ਮੈਨੂੰ ਮਿਲਣਾ, ਕੁਛ ਨਾ ਕੁਛ ਉਹ ਡਿਸਕਸ, ਉਹ ਵੀ ਜਲੰਧਰ ਤੋਂ, ਬੜੇ ਪੜ੍ਹੇ ਲਿਖੇ ਔਰ ਪੋਲੀਟੀਕਲ ਐਕਟਿਵਿਸਟ ਟਾਈਪ ਦੇ। ਔਰ ਉਦੋਂ ਅਜੇ ਮਨਮੋਹਨ ਸਿੰਘ ਬਣਿਆ ਹੀ ਸੀ ਪ੍ਰਾਈਮ ਮਿਨਿਸਟਰ, ਔਰ ਉਹਨਾਂ ਦੇ ਘਰ ਹੀ ਬੈਠੇ ਤੇ ਬੀਬੀ ਨੇ ਮੈਨੂੰ ਪੁੱਛਿਆ ਕਿ ਜੀ ਡਾਕਟਰ ਸਾਹਿਬ ਇਹ ਮਨਮੋਹਨ ਸਿੰਘ ਜੀ ਬਾਰੇ ਤੁਹਾਡਾ ਕੀ ਖਿਆਲ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਤੇ ਉਹ ਸਰਦਾਰ ਸਾਹਿਬ ਜਿਹੜੇ ਬੜੇ ਬੇਬਾਕ ਅੰਦਾਜ਼ ਸੀ ਉਹਨਾਂ ਦਾ, ਭਾਵੇਂ ਉਹ ਪਾਰਸ਼ਲੀ ਪੈਰਾਲਾਈਜ਼ ਸੀ, ਬੈੱਡ ਰਿਟਨ ਸੀ, ਉਹ ਕਹਿੰਦੇ ਇਹ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਤੇ ਮੈਂ ਇੱਕਦਮ ਦੇਖਿਆ ਬੀਬੀ ਤਾਂ ਵਿਚਾਰੀ ਥੋੜੀ ਜਿਹੀ ਉਹ ਸ਼ਰਮਿੰਦਾ ਜਿਹੀ ਹੋਈ, ਪਰ ਫਿਰ ਉਹਨਾਂ ਨੇ ਐਕਸਪਲੇਨ, ਉਹਨਾਂ ਨੇ ਕਿਹਾ ਵੀ ਜਿਹੜੇ ਬਦਮਾਸ਼ ਹੁੰਦੇ ਨੇ ਨਾ ਉਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਰੱਖਦੇ ਨੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਇਹ ਕਿਸੇ ਨਾਲ ਧੱਕਾ ਨਹੀਂ, ਕਹਿੰਦੇ ਬਦਮਾਸ਼ ਕਦੇ ਕਿਸੇ ਬਦਮਾਸ਼ ਨੂੰ ਅਕਾਊਂਟੈਂਟ ਨਹੀਂ ਮੰਨਦਾ ਵੀ ਇਹ ਤਾਂ ਰਲ ਕੇ ਪੈਸੇ ਖਾ ਜਾਏਗਾ। ਉਹ ਕਹਿੰਦਾ ਵੀ ਇਹ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਔਰ ਜੇ ਤੁਸੀਂ ਮਨਮੋਹਨ ਸਿੰਘ ਸਰਕਾਰ ਦੀ ਖਾਸ ਤੌਰ ਤੇ ਸੈਕੰਡ ਟਰਮ ਦੇ ਵੇਲੇ ਕਰਪਸ਼ਨ ਦਾ ਲੈਵਲ ਦੇਖੋ, ਜਿਸ ਕਿਸਮ ਦੇ ਸਕੈਂਡਲ ਸਾਹਮਣੇ ਆਏ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਉੱਥੇ ਸੀ, ਉਹ ਸਾਰੇ ਦੇ ਨਾਲ ਉੱਥੇ ਤਾਂ ਫਿਰ ਕਰੋੜਾਂ 'ਚ ਗੱਲ ਨਹੀਂ ਸੀ ਹੁੰਦੀ, ਅਰਬਾਂ 'ਚ ਹੀ ਹੁੰਦੀ ਸੀ। ਔਰ ਉਹਦੇ 'ਚ ਇੱਕ ਨਹੀਂ, ਹਰ ਕੋਈ ਇੰਨੇ ਕੁ ਇਨਵੋਲਵ ਹੋਏ, ਲੇਕਿਨ ਇਹਦੇ ਬਾਵਜੂਦ ਮਨਮੋਹਨ ਸਿੰਘ ਦੇ ਉੱਤੇ, ਹਾਲਾਂ ਮਨਮੋਹਨ ਸਿੰਘ ਨੂੰ ਰੱਖ ਕੇ ਉੱਤੇ ਜਿਵੇਂ ਉਹ
ਕੀ ਕਹਿੰਦੇ ਨੇ ਲੀਰਾਂ ਇਕੱਠੀਆਂ ਕਰਕੇ ਉੱਤੇ ਤੁਸੀਂ ਰੇਸ਼ਮ ਚਾੜਿਆ ਹੋਏ, ਵਿੱਚ ਤਾਂ ਲੀਰਾਂ ਹੀ ਸੀ। ਅੱਛਾ ਔਰ ਲੇਕਿਨ ਉਹਦੇ ਤੇ ਕੋਈ ਧੱਬਾ ਨਹੀਂ ਸੀ ਕਿ ਵੀ ਮਨਮੋਹਨ ਸਿੰਘ ਨੇ ਉਹਨੇ ਕਿਸੇ ਦਾ ਵੀ ਕੁਝ ਨਹੀਂ ਕੀਤਾ। ਵੈਸੇ ਸਿੱਖ ਕੌਮ ਵੀ ਜੇ 10 ਸਾਲ ਚ ਦੇਖੇ ਵੀ ਕੀ ਕੱਢਿਆ, ਕੁਝ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਜੇ ਇੱਕ ਉਸ ਟੋਲੇ 'ਚ ਜਾ ਕੇ ਵੀ ਉਹਨੇ ਆਪਣਾ ਇੱਕ, ਕਿਉਂਕਿ ਹੈ ਤਾਂ ਬਾਬੂ ਸੀ, ਬਿਊਰੋਕਰੈਟ ਸੀ, ਵਰਲਡ ਬੈਂਕ 'ਚ ਵੀ ਇੱਥੇ ਰਿਹਾ, ਟੌਪ ਇਕੋਨੋਮਿਸਟ, ਆਕਸਫੋਰਡ ਯੂਨੀਵਰਸਿਟੀ UK ਚੋਂ ਪੜ੍ਹਿਆ, ਇੱਕ ਆਮ ਸਧਾਰਨ ਬੰਦੇ ਚੋਂ ਉੱਠ ਕੇ, ਔਰ ਇੱਕ ਜਿਹਨੂੰ ਤੁਸੀਂ ਆਮ ਜ਼ਬਾਨ 'ਚ ਸ਼ਰੀਫ ਆਦਮੀ ਕਹਿੰਦੇ ਹੋ। ਵੈਸੇ ਸ਼ਰੀਫ ਆਦਮੀ ਕੰਮ ਦੇ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਕੋਈ ਕਰਨਾ ਨਹੀਂ ਹੁੰਦਾ, ਕਿਸੇ ਦਾ ਵੀ ਨਹੀਂ। ਉਹਨਾਂ ਨੂੰ ਇਹੀ ਫਿਕਰ ਰਹਿੰਦਾ ਵੀ ਸਾਡੀ ਸ਼ਰਾਫਤ ਤੇ ਕੋਈ ਉਂਗਲ ਨਾ ਲਗਾਏ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਵੀ ਇਹ ਇਮਾਨਦਾਰ ਅਕਾਊਂਟੈਂਟ ਹੋਣ ਦਾ ਜਿਹੜਾ ਪਾਰਟ ਹੈ, ਓਬਾਮਾ ਨੇ ਵੀ ਜਦੋਂ ਡਿਸਕਸ ਕੀਤਾ ਹੈ, ਚਲੋ ਮੈਂ ਤਾਂ ਥੋੜਾ ਬਿਲਿਟਲ ਕੀਤਾ ਕਿਉਂਕਿ ਸਾਡੇ ਲਈ ਤਾਂ ਇਹੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਇੱਕ ਪੱਗ ਵਾਲਾ ਰੱਖ ਕੇ ਮਨਮੋਹਨ ਸਿੰਘ ਉਹਨਾਂ ਨੇ ਕਿਵੇਂ ਇਸਤੇਮਾਲ ਕੀਤਾ ਇਹ ਕਹਿਣ ਦੇ ਲਈ ਕਿ ਜੀ ਦੇਖੋ ਭਾਰਤ ਇਹ ਐਵੇਂ ਸਿੱਖ ਕਹਿੰਦੇ ਨੇ ਇਹਨਾਂ ਤੇ ਧੱਕਾ ਹੁੰਦਾ, ਕਿੰਨਾ ਅਸੀਂ ਇਮਾਨਦਾਰ ਜਿਹੜਾ ਬੰਦਾ ਉਹ ਰੱਖਿਆ ਹੋਇਆ ਔਰ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਹੋਇਆ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੇ ਕੀ ਕਿਹਾ ਮਨਮੋਹਨ ਸਿੰਘ ਹੋਰਾਂ ਬਾਰੇ, ਓਬਾਮਾ ਦਾ ਆਪਣਾ ਜਿਹੜਾ ਪਾਰਟ ਵੀ ਸਿੱਖਾਂ ਪ੍ਰਤੀ ਇੱਕ ਸੌਫਟ ਕਾਰਨਰ ਵੀ ਰਿਹਾ। ਔਰ ਹਰਪ੍ਰੀਤ ਸਿੰਘ ਸੰਧੂ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਦੇ ਕਰਤਾ ਧਰਤਾ ਨੇ, ਫਰੈਂਡਸ ਆਫ ਸਿੱਖ ਕਾਕਸ ਨੂੰ ਲੀਡ ਕਰਦੇ ਨੇ, ਉਹ ਪਿਛਲੇ ਦਿਨਾਂ 'ਚ ਸਾਡੇ ਕੋਲ ਇੱਥੇ ਆਏ, 2-3 ਦਿਨ ਰਹੇ ਵੀ। ਤੇ ਉਹਨਾਂ ਨੇ ਇੱਕ ਵਾਰ, ਕਿਉਂਕਿ ਉਹਨਾਂ ਦਾ ਉਹ ਡੈਮੋਕ੍ਰੈਟ ਪਾਰਟੀ ਦੇ ਵਿੱਚ ਐਕਟਿਵ ਰਹੇ, ਕਾਉਂਸਲਰ ਵੀ ਸੀ ਉੱਥੋਂ ਦੀ ਰਿਚਮੰਡ ਸਿਟੀ, ਐਲਸਬ੍ਰਾਂਟੇ ਦੇ ਨੇੜੇ ਹੈ ਉਸ ਦੇ ਵਿੱਚ, ਔਰ ਪੁਰਾਣੇ ਡੈਮੋਕ੍ਰੈਟ ਪਾਰਟੀ ਨਾਲ ਡਿਪਲੋਮੈਟ ਜਿਹੜੇ ਉਹਨਾਂ ਦੇ ਡੈਲੀਗੇਟ ਵੀ ਰਹੇ। ਸੋ ਉਹਨਾਂ ਨੇ ਮੈਨੂੰ ਇੱਕ ਵਾਰ ਇਹ ਦੱਸਿਆ ਸੀ, ਉਦੋਂ ਜੇ ਪ੍ਰੈਜ਼ੀਡੈਂਟ ਓਬਾਮਾ ਬਣਿਆ ਹੀ ਸੀ, ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਿਸਟਰ ਓਬਾਮਾ ਦੀ ਜਿਹੜੀ ਮੈਨੂੰ ਮਿਲੀ ਉਸ ਤੇ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਵੀ ਉਹਨੇ ਜਦੋਂ ਪੁੱਛਿਆ ਵੀ ਹਾਰ ਰਹੇ ਹੋ, ਉਹਨਾਂ ਕਿਹਾ ਜੀ ਆਈ ਐਮ ਏ ਸਿੱਖ। ਕਹਿੰਦੇ ਨੇ ਉਹਨਾਂ ਨੂੰ ਆਈ ਨੋ ਯੂ ਆਰ ਹੂ ਸਿੱਖਸ ਆਰ। ਕਹਿੰਦਾ ਉਹਨਾਂ ਨੇ ਕਿਹਾ ਵੀ, ਮੈਂ ਕਿਹਾ ਵੀ ਹਾਊ ਯੂ ਨੋ? ਉਹ ਕਹਿੰਦੇ ਕਿ ਮਾਈ ਮਮ ਵਾਜ਼ ਡੇਟਿੰਗ ਏ ਸਿੱਖ ਬਿਫੋਰ ਮੈਰਿੰਗ ਵਿਦ ਦ ਅਦਰ ਫੈਲੋ। ਤੇ ਮੈਂ ਉਹਨਾਂ ਨੂੰ ਜੋਕਿੰਗਲੀ ਕਿਹਾ ਹਰਪ੍ਰੀਤ ਸਿੰਘ ਉਹਨਾਂ ਨੂੰ, ਮੈਂ ਕਿਹਾ ਜੀ ਜੇ ਤਾਂ ਫਿਰ ਉਹਦੇ ਨਾਲ ਵਿਆਹ ਹੋ ਜਾਂਦਾ ਤੇ ਉਹਦਾ ਇਹ ਜੰਮਦਾ ਫਿਰ ਤਾਂ ਅਸੀਂ ਕਹਿ ਸਕਦੇ ਸੀ, ਬਟ ਇਹ ਸ਼ੁਰੂ ਸੁਜ਼ਾਰ ਹੈ ਕਿ ਜੇ ਉਹਦੀ ਭੈਣ ਨੇ ਇਹ ਕਿਹਾ ਤੇ ਓਬਾਮਾ ਨੂੰ ਵੀ ਇਹ ਪਤਾ ਸੀ। ਫਿਰ ਕਿਉਂਕਿ ਜਿਸ ਕਿਸਮ ਦੀ ਇੱਕ ਔਰ ਜਿਹੜੀ ਇੱਕ ਬੜੀ ਦੁਖਦਾਈ ਇਵੈਂਟ ਡਿਊਰਿੰਗ ਓਬਾਮਾ ਪੀਰੀਅਡ ਹੋਈ ਕਿ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ ਓਕ ਕ੍ਰੀਕ 'ਚ ਜਿਹੜਾ ਇੱਕ ਗੋਰੇ ਨਸਲਵਾਦੀ ਨੇ ਗੁਰਦੁਆਰੇ 'ਚ ਆ ਕੇ 6 ਜਿਹੜਾ ਸਿੱਖਾਂ ਨੂੰ, ਜਿਹਨਾਂ 'ਚ ਇੱਕ ਸਿੱਖ ਬੀਬੀ ਵੀ ਸਨ, ਪਰਮਜੀਤ ਕੌਰ, ਸ਼ਹੀਦ ਕੀਤਾ। ਔਰ ਉਸ ਪੀਰੀਅਡ ਦੇ ਵਿੱਚ ਜਿਵੇਂ ਅਮਰੀਕਨ ਪ੍ਰੈਜ਼ੀਡੈਂਟ ਨੇ ਉਸ ਇਨਸੀਡੈਂਟ ਨੂੰ ਉਹਨਾਂ ਨੇ ਕਿਹਾ ਵੀ ਇਹ ਜੇ ਸਿੱਖਾਂ ਦੇ ਨਾਲ ਹੈ, ਟੁਡੇ ਆਲ ਅਮਰੀਕਾ ਇਜ਼ ਸਿੱਖ, ਅਮਰੀਕਾ ਦੇ ਝੰਡੇ ਨੀਵੇਂ ਕਰ ਦਿੱਤੇ ਦੁਨੀਆ ਭਰ ਦੇ ਵਿੱਚ। ਔਰ ਮਿਸ਼ੇਲ ਓਬਾਮਾ ਖੁਦ ਗਈ ਇਮੀਡੀਏਟਲੀ, ਉਹਨਾਂ ਦਾ ਅਟਾਰਨੀ ਜਨਰਲ ਔਰ ਸਟੇਟ ਫਿਊਨਰਲ, ਔਰ ਉਹਨਾਂ ਜਿਹੜੇ ਮਾਰੇ ਗਏ ਸੀ ਉਹਨਾਂ ਦੇ 200 ਤੋਂ ਜ਼ਿਆਦਾ ਰਿਸ਼ਤੇਦਾਰ ਜਿਹੜੇ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਔਨ ਦਾ ਸਪੌਟ ਗ੍ਰੀਨ ਕਾਰਡ ਦੇ ਕੇ ਉਹਨਾਂ ਨੂੰ ਲਿਆ। ਸੋ ਉਹ ਇਸ ਕਿਸਮ ਦਾ ਜੈਸਚਰ ਸੀ, ਉਹ ਹੀ ਕਰ ਸਕਦਾ ਜਿਹੜਾ ਕਿਤੇ ਨਾ ਕਿਤੇ ਜਾਣੂ ਵੀ ਹੈ, ਹਮਦਰਦੀ ਵੀ ਰੱਖਦਾ ਹੈ, ਔਰ ਖੁਦ ਕਿਉਂਕਿ ਉਸ ਸਾਰੇ ਚੋਂ ਗੁਜ਼ਰਿਆ ਹੋਇਆ ਸੀ। ਫਿਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਦੀ ਵਿਜ਼ਿਟ ਇੰਡੀਆ ਦੀ ਹੋਈ, ਔਰ ਮੈਂ ਅੱਗੇ ਵੀ ਇਹਦਾ ਜ਼ਿਕਰ ਕੀਤਾ ਸੀ ਕਿ ਉਹ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ ਔਰ ਅੰਮ੍ਰਿਤਸਰ, ਔਰ ਉਸ ਦੇ ਲਈ ਪੂਰਾ ਜਿਹੜਾ ਉਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਐਮਬੈਸੀ ਕਰਦੀ ਆ, ਉਹਨਾਂ ਨੇ ਆਰਗੈਨਿਕ ਫੋਰਮ ਜਿਹੜਾ ਜਿਹਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਰਨ ਕਰਦੀ ਹੈ, ਉਹਦੇ 'ਚ ਆਰਗੈਨਿਕ ਖੇਤੀ ਹੁੰਦੀ ਹੈ, ਉਹਦੇ 'ਚ ਵੀ ਉਹਨੇ ਵਿਜ਼ਿਟ ਕਰਨਾ ਸੀ। ਐਮਬੈਸੀ ਦੀ ਆਲਰੇਡੀ ਟੀਮ ਉਹ ਸਾਰੇ ਦਾ ਮੁਆਇਨਾ ਕਰ ਗਈ ਸੀ। ਫਿਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟੂਡੈਂਟਸ ਦੇ ਨਾਲ ਉਹਨਾਂ ਨੇ ਜਿਹੜਾ ਇੰਟਰੈਕਟ ਕਰਨਾ ਸੀ, ਔਰ ਇਹਦੇ ਬਾਰੇ ਆਲਰੇਡੀ ਜਿਹੜੀਆਂ ਖਬਰਾਂ ਵੀ ਨੇ, ਔਰ ਨਿਊਯਾਰਕ ਟਾਈਮਸ ਵੀ ਉਸ ਤੋਂ ਪਹਿਲਾਂ ਹੀ ਜਦੋਂ ਉਹਦੀ ਵਿਜ਼ਿਟ ਤੋਂ 3 ਹਫ਼ਤੇ ਪਹਿਲਾਂ ਦਰਬਾਰ ਸਾਹਿਬ ਬਾਰੇ ਸੀ ਕਿ ਜੀ ਲੰਗਰ ਦਾ ਲਾਰਜੈਸਟ ਈਟਰੀ ਇਨ ਦਾ ਵਰਲਡ, ਕਿ 1 ਲੱਖ ਲੋਕ ਰੋਜ਼ ਉੱਥੇ ਫ੍ਰੀ ਆਫ ਕਾਸਟ ਹੌਟ ਫੂਡ ਉਹਨਾਂ ਨੂੰ ਮਿਲਦਾ ਹੈ ਔਰ ਸਿੱਖ ਟੈਡ। ਸੋ ਇਹ ਇਹਨਾਂ ਦਾ ਸਟਾਈਲ ਹੁੰਦਾ, ਜਿਸ ਹਿੱਸੇ ਜਾਣਾ ਹੁੰਦਾ ਉਸ ਬਾਰੇ ਫਿਰ ਖਬਰਾਂ ਔਰ ਉਸ ਦੇ ਬਾਰੇ ਹਿਸਟਰੀ ਔਰ ਦੂਜਾ ਆਉਣਾ ਸ਼ੁਰੂ ਹੁੰਦਾ। ਬਟ ਆਲ ਆਫ ਏ ਸਡਨ ਉਹਨਾਂ ਦਾ ਉਸ ਵਿਜ਼ਿਟ ਚੋਂ ਡ੍ਰੌਪ ਕਰ ਦੇਣ ਦਾ ਮਤਲਬ ਸੀ, ਜਿਹਨੂੰ ਜ਼ਾਹਰ ਹੈ ਸਿੱਖਾਂ ਨੇ ਉਸ ਦਾ ਰੋਸ ਵੀ ਕੀਤਾ। ਪਰ ਇਹ ਗੱਲ ਸਾਹਮਣੇ ਆਈ ਔਰ ਉਹਨਾਂ ਦੇ ਇੱਕ ਖਾਸ ਜਿਹੜੇ ਵਾਈਟ ਹਾਊਸ ਦੇ
ਕਮਿਊਨਿਟੀ ਲਿਆਇਜ਼ਨ ਦੇ ਤੌਰ ਤੇ ਉਹਨਾਂ ਨੇ ਸਿੱਖਾਂ ਦੇ ਨਾਲ ਕਨੈਕਟ ਲਈ ਰੱਖੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੀਆਂ ਏਜੰਸੀਆਂ ਨੇ, ਹਾਲਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੈ, ਉਹਨੂੰ ਵੀ ਖੁਸ਼ੀ ਹੁੰਦੀ ਕਿ ਵੀ ਜਾਂਦੇ, ਲੇਕਿਨ ਉਹਨੇ ਕਿਹਾ ਕਿ ਵੀ ਇਹਨਾਂ ਨੇ ਇਹ ਕਹਿ ਕੇ ਕਿ ਜੀ ਜਦੋਂ ਜਾਣਾ ਓਬਾਮਾ ਨੇ, ਕਿਉਂਕਿ ਓਪਨ ਸਪੇਸ ਹੈ ਤੇ ਜੇ ਬੰਦ ਕਰ ਦਿੱਤਾ ਜਾਏ ਬਾਕੀਆਂ ਦੇ ਲਈ ਜਦੋਂ ਉਹੀ ਹੋਇਆ, ਅਦਰਵਾਈਜ਼ ਅਸੀਂ ਸਿਕਿਉਰਿਟੀ ਦੀ ਗਾਰੰਟੀ ਨਹੀਂ ਕਰ ਸਕਦੇ, ਕੋਈ ਸਨਾਈਪਰ ਫਾਇਰ ਹੋ ਮਤਲਬ ਇਹ ਹੈ ਵੀ ਉਹਨਾਂ ਨੇ ਉਹ ਨਹੀਂ ਸੀ ਚਾਹੁੰਦੇ ਕਿ ਦਰਬਾਰ ਸਾਹਿਬ ਔਰ ਸਿੱਖ ਧਰਮ ਔਰ ਦੂਜਾ ਫੋਕਸ ਚ ਆਏ। ਸੋ ਇਹ ਜਿਹੜਾ ਡ੍ਰੌਪ ਹੋਇਆ ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦੀ ਇੰਡੀਅਨ ਗਵਰਨਮੈਂਟ ਦੀ ਬਦੌਲਤ ਹੀ ਸੀ। ਸੋ ਅਦਰਵਾਈਜ਼ ਓਬਾਮਾ ਦੇ ਪੀਰੀਅਡ ਚ ਵਾਈਟ ਹਾਊਸ ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਗਿਆ। ਵਿਸਾਖੀ ਦੇ ਮੌਕੇ ਵੀ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਵੀ ਇਕੱਠ ਹੁੰਦਾ ਰਿਹਾ। ਉਹਨਾਂ ਦੀ ਵਾਈਟ ਹਾਊਸ ਦੀ ਪ੍ਰੋਕਲੇਮੇਸ਼ਨ ਜਦੋਂ 100 ਸਾਲਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦਾ ਕਿ ਸਿੱਖ ਕਿਵੇਂ 100 ਸਾਲ ਪਹਿਲਾਂ ਆਏ ਤੇ ਉਹਨਾਂ ਦਾ ਖਾਸ ਨੁਮਾਇੰਦਾ ਪ੍ਰੋਕਲੇਮੇਸ਼ਨ ਲੈ ਕੇ ਉੱਥੇ ਪਹੁੰਚਿਆ। ਸੋ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਹਮੇਸ਼ਾ ਐਡਮਾਇਰਿੰਗ ਸਟੈਂਸ ਰਿਹਾ ਸਿੱਖਾਂ ਪ੍ਰਤੀ। ਲੇਕਿਨ ਮੈਂ ਹੁਣ ਜਿਹੜਾ ਮਨਮੋਹਨ ਸਿੰਘ ਪ੍ਰਤੀ ਉਹਨਾਂ ਨੇ ਕੀ ਕਿਹਾ ਆਪਣੇ ਇਸ ਮੈਮੋਇਰ ਦੇ ਵਿੱਚ, ਮਨਮੋਹਨ ਸਿੰਘ ਔਰ ਇਹ BBC ਨੇ ਇਸ ਤੇ ਸਟੋਰੀ ਕੀਤੀ ਹੈ। The former Indian Prime Minister is described as having been wise, thoughtful and scrupulously honest and the chief architect of India's economic transformation। ਇਹ ਕੋਟ ਅਨਕੋਟ ਹੈ। ਉਹਨੇ ਕਿਹਾ ਕਿ ਭਾਈ ਇਹ ਜਿਹੜੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸਿਆਣਾ, ਵਾਈਜ਼, ਥਾਟਫੁਲ, ਬਹੁਤ ਵਿਚਾਰਵਾਨ, ਐਂਡ ਸਕਰਪੂਲਸਲੀ ਓਨੈਸਟ ਕਿ ਜਿਹਦੇ ਤੇ ਕੋਈ ਧੱਬਾ ਨਹੀਂ ਹੈ, ਬਿਲਕੁਲ ਕਲੀਨ ਜਿਹੜਾ, ਐਂਡ ਦਾ ਚੀਫ ਆਰਕੀਟੈਕਟ ਆਫ ਇੰਡੀਆਜ਼ ਇਕਨੋਮਿਕ ਟਰਾਂਸਫਰਮੇਸ਼ਨ ਕਿ ਇਹ ਜਿਹੜੀ ਭਾਰਤ ਦੀ ਆਰਥਿਕ ਤਬਦੀਲੀ ਹੋਈ ਹੈ ਇੱਕ ਬਿਲਕੁਲ ਸਟੇਟ ਕੰਟਰੋਲਡ ਇਕੋਨਮੀ ਤੋਂ ਜਿਹੜੀ ਹੈ ਲਿਬਰਲ ਇਕੋਨਮੀ ਵੱਲ, ਔਰ ਇਹ ਉਹਦੇ ਪ੍ਰਾਈਮ ਮਿਨਿਸਟਰ ਦੇ ਵੇਲੇ ਤਾਂ ਅੱਗੇ ਤੁਰੀ ਹੈ ਗੱਲ, ਕਿਉਂਕਿ ਨਰਸਿਮਹਾ ਰਾਓ ਜਦੋਂ 1991 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ ਤੇ ਉਹਨੇ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਸੀ। ਔਰ ਇਹ ਜਿਹੜੀ ਇਕਨੋਮਿਕਲ ਰਿਫਾਰਮ ਦੀ ਸ਼ੁਰੂਆਤ ਹੈ ਇਹ ਮਨਮੋਹਨ ਸਿੰਘ ਨੇ ਜਦੋਂ ਪਹਿਲਾ ਬਜਟ ਐਜ਼ ਅ ਫਾਈਨੈਂਸ ਮਿਨਿਸਟਰ ਪੇਸ਼ ਕੀਤਾ, ਹਾਲਾਂਕਿ ਬਹੁਤ ਕ੍ਰਿਟਿਸਿਜ਼ਮ ਹੋਇਆ ਉਹਦਾ, ਲੇਕਿਨ ਇਹ ਇਵੇਂ ਹੀ ਸੀ ਜਿਵੇਂ ਯੂ ਟਰਨ ਮਾਰਨਾ ਹੁੰਦਾ। ਉਦੋਂ ਤੱਕ ਭਾਰਤ ਦੀ ਇਕੋਨਮੀ ਉਹੀ ਇੰਸਪੈਕਟਰ ਰਾਜ ਵਾਲੀ ਸੀ, ਜਿਵੇਂ ਹੈਜੇਮੋਨਿਕ ਸੋਵੀਅਤ ਯੂਨੀਅਨ ਸਟਾਈਲ, ਬਾਕੀਆਂ ਲਈ ਸਭ ਪਾਬੰਦੀ, ਕੋਈ ਬਾਹਰਲੀਆਂ ਕੰਪਨੀਆਂ ਨਹੀਂ, ਕੋਈ ਇਨਵੈਸਟਮੈਂਟ ਨਹੀਂ। ਸੋ ਇਹ ਪਹਿਲੀ ਵਾਰ ਸੀ ਕਿ ਇਕਨੋਮਿਕ ਰਿਫਾਰਮ ਦੇ ਥੱਲੇ ਭਾਰਤ ਖੋਲਿਆ ਗਿਆ ਦੂਸਰਿਆਂ ਦੇ ਲਈ, ਔਰ ਉਹਨੂੰ ਹੀ ਪ੍ਰੈਜ਼ੀਡੈਂਟ ਓਬਾਮਾ ਨੇ ਜਿਹੜਾ ਰੈਫਰ ਕੀਤਾ ਹੈ ਕਿ ਬਈ ਚੀਫ ਆਰਕੀਟੈਕਟ ਆਫ ਇੰਡੀਆਜ਼ ਇਕਨੋਮਿਕ ਟਰਾਂਸਫਰਮੇਸ਼ਨ। ਮਿਸਟਰ ਸਿੰਘ ਵਾਜ਼ ਇਹ ਹੁਣ ਫਿਰ ਕੋਟ ਅਨਕੋਟ ਹੈ, ਸੈਲਫ ਐਫੇਸਿੰਗ ਟੈਕਨੋਕ੍ਰੈਟ who had won the people's trust not by appealing to their passions but bringing about higher living standards and maintaining a well-earned reputation for not being corrupt, Mr. Obama observes। ਹੁਣ ਇਸੇ ਮੈਮੋਇਰ 'ਚ ਉਹਨੇ ਕਿਹਾ ਵੀ ਇਹ ਜਿਹੜੇ ਭਾਰਤ ਦੇ ਅਮੀਰ ਇੰਡਸਟਰੀਅਲਿਸਟ ਨੇ ਇਹ ਆਪ ਤਾਂ ਮਹਾਰਾਜਿਆਂ ਵਾਂਗ ਰਹਿੰਦੇ ਨੇ ਪਰ ਗਰੀਬਾਂ ਨੂੰ ਗਰੀਬੀ 'ਚ ਧੱਕਿਆ ਹੋਇਆ। ਸੋ ਮਤਲਬ ਓਬਾਮਾ ਦੀ ਜਿਹੜੀ ਉਂਗਲ ਹੈ ਉਹ ਬਿਲਕੁਲ ਠੀਕ ਪਲਸ ਦੇ ਉੱਤੇ, ਠੀਕ ਨਬਜ਼ ਦੇ ਉੱਤੇ ਹੈ। ਉਹਨੇ ਕਿਹਾ ਕਿ ਵੀ ਮਨਮੋਹਨ ਸਿੰਘ ਜਿਹੜਾ ਹੈ ਟੈਕਨੋਕ੍ਰੈਟ ਹੈ, ਕਿਉਂਕਿ ਪੋਲੀਟੀਕਲ ਤਾਂ ਹੈ ਨਹੀਂ ਕਦੇ। ਉਹ ਇੱਕ ਵਾਰੀ ਉਹਨੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ, ਦਿੱਲੀ ਤੋਂ ਹਾਰ ਗਿਆ ਸੀ, ਔਰ ਰਾਜ ਸਭਾ ਦੇ ਵਿੱਚ ਉਹਨੂੰ ਨੋਮੀਨੇਟ ਕੀਤਾ ਅਸਾਮ ਤੋਂ, ਉਹਦੇ ਤੇ ਹੀ ਬੇਸਡ ਬਣਦਾ ਸੀ। ਔਰ ਉਹਨੇ ਕਿਹਾ ਵੀ ਉਹਨੇ ਲੋਕਾਂ ਦਾ ਇਤਬਾਰ ਜਿੱਤਿਆ ਇਸ ਲਈ ਨਹੀਂ ਵੀ ਉਹਨੇ ਕੋਈ ਜਜ਼ਬਾਤੀ ਤਕਰੀਰਾਂ ਕੀਤੀਆਂ ਜਾਂ ਜਜ਼ਬਾ, ਜਿਵੇਂ ਅੱਜ ਹਿੰਦੂਤਵੀ ਜਿਹੜੇ ਨੇ ਹਿੰਦੂਤਵਾ ਦਾ ਝੂਠ ਵੇਚ ਰਹੇ ਨੇ, ਉਹ ਝੂਠੇ ਪ੍ਰਚਾਰ ਨਾਲ ਹਕੀਕਤ ਕੁਝ ਹੋਰ ਹੈ। ਵੀ ਉਹਨੇ ਜੇ ਮਨਮੋਹਨ ਸਿੰਘ ਨੇ ਲੋਕਾਂ ਦਾ ਇਤਬਾਰ ਜਿੱਤਿਆ ਉਹ ਉਸ ਲਈ ਕਿ ਉਹਨਾਂ ਦਾ ਟਰਸਟ ਬਾਈ ਬ੍ਰਿੰਗਿੰਗ ਅਬਾਊਟ ਹਾਇਰ ਲਿਵਿੰਗ ਸਟੈਂਡਰਡਸ, ਕਿ ਉਹਦੀਆਂ ਨੀਤੀਆਂ ਨੇ ਉਹ ਆਰਥਿਕ ਵਿਕਾਸ ਦਿੱਤਾ ਕਿ ਲੋਕਾਂ ਦੇ ਦਾ ਜਿਹੜਾ ਜੀਵਨ ਸ਼ੈਲੀ ਹੈ ਉਸ ਦੇ ਵਿੱਚ ਤਰੱਕੀ ਹੋਈ, ਉਹਨਾਂ ਦੇ ਸਾਧਨ ਵਧੇ। ਔਰ ਫਿਰ ਉਹਨਾਂ ਨੇ ਇੱਕ ਇਮਾਨਦਾਰ ਇਨਸਾਨ ਦੇ ਤੌਰ ਤੇ ਆਪਣਾ ਰੈਪੂਟੇਸ਼ਨ ਕਾਇਮ ਰੱਖਿਆ। ਔਰ ਪਹਿਲੀ ਵਾਰ ਤਾਂ ਇਹੀ ਸੀ ਕਿ ਜੀ ਸੋਨੀਆ ਗਾਂਧੀ ਨੇ ਉਹਨੂੰ ਬਣਾਇਆ, ਜ਼ਾਹਰ ਹੈ ਕਿ ਵੀ ਉਹ ਜਮਹੂਰੇ ਦੇ ਤੌਰ ਤੇ ਹੀ ਲਿਆਂਦਾ ਸੀ ਜਦੋਂ ਉਸ ਨੂੰ ਬਣਾਇਆ ਗਿਆ 2004 ਦੇ ਵਿੱਚ।
ਅੱਛਾ ਲੇਕਿਨ ਦੂਸਰੀ ਟਰਮ ਜਿਹੜੀ ਹੈ ਉਸਨੇ ਜਿਹੜੀ ਜਿੱਤੀ ਉਹ ਆਪਣੇ ਸਿਰ ਤੇ, ਕਿਉਂਕਿ ਲੋਕਾਂ ਦੇ ਵਿੱਚ ਫਿਰ ਸੋਨੀਆ ਗਾਂਧੀ ਨੂੰ ਵੀ ਫਿਕਰ ਪੈ ਗਿਆ, ਉਹਨੇ ਫਿਰ ਰਾਹੁਲ ਗਾਂਧੀ ਨੂੰ ਅੱਗੇ ਕਰਨਾ ਸ਼ੁਰੂ ਕਰਤਾ। ਉਹਦਾ ਨਤੀਜਾ ਸਾਹਮਣੇ ਹੈ ਕਿ ਵੀ ਹਰ ਪਾਸੇ ਰਾਹੁਲ ਦੇ ਚਿਹਰੇ ਤੇ ਹੀ ਲਿਖਿਆ ਹੋਇਆ ਕਿ ਫੇਲ ਫੇਲ। ਔਰ ਉਹੀ ਰਾਹੁਲ ਗਾਂਧੀ ਬਾਰੇ ਓਬਾਮਾ ਨੇ ਵੀ ਉਹੀ ਕਿਹਾ ਕਿ ਵੀ ਇਹ ਉਵੇਂ ਦਾ ਨਿਆਣਾ ਹੈ ਜਿਹਨੂੰ ਆਂਦਾ ਕੁਛ ਨਹੀਂ ਹੁੰਦਾ, ਨਾ ਹੀ ਉਹਨੇ ਕੋਈ ਡੀਪ ਪੜ੍ਹਿਆ ਹੁੰਦਾ, ਪਰ ਆਪਣੇ ਮਾਸਟਰ ਸਾਹਮਣੇ ਐ ਪ੍ਰਭਾਵ ਦੇ ਰਿਹਾ ਹੁੰਦਾ ਵੀ ਉਹਨੂੰ ਸਭ ਕੁਝ ਆਉਂਦਾ। ਸਭ ਕੁਝ ਆਉਂਦਾ। ਸੋ ਮੈਂ ਸਮਝਦਾ ਵੀ ਚਲੋ, ਹਾਲਾਂਕਿ ਜਿਵੇਂ ਮੈਂ ਕਿਹਾ ਵੀ ਮਨਮੋਹਨ ਸਿੰਘ ਨੇ ਸਿੱਖਾਂ ਦਾ ਤਾਂ ਕੁਛ ਨਹੀਂ ਸਵਾਰਿਆ, ਪਰ ਘੱਟੋ ਘੱਟ ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ 1 ਮਿਲੀਅਨ ਲੋਕਾਂ ਨੇ ਪਹਿਲੇ ਦਿਨ ਇਹ ਕਿਤਾਬ ਪੜ੍ਹੀ ਹੈ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਦੇਖਣਗੇ ਤੇ ਉਹਨਾਂ ਦੇ ਲਈ ਇੱਕ ਪੱਗ ਦੇ ਨਾਲ ਇੱਕ ਇਮਾਨਦਾਰੀ, ਓਨੈਸਟੀ, ਵਿਜ਼ਡਮ, ਬਿਲਕੁਲ ਇਹ ਗੱਲ ਵੀ ਸਾਹਮਣੇ ਆਉਂਦੀ ਹੈ। ਸੋ ਇਹ ਅਸੀਂ ਜਿਹੜਾ ਲੈਫਟ ਹੈਂਡਡ ਕੰਪਲੀਮੈਂਟ ਦੇ ਰਹੇ ਹਾਂ ਸਰਦਾਰ ਮਨਮੋਹਨ ਸਿੰਘ ਨੂੰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।